ਸੱਪ ਤੇ ਜੁਗਨੂ ਦੀ ਮਿਸਾਲ ਹੈ। ਤੇ ਸੱਪ ਜਿਹੜਾ ਸੀ ਨਾ ਜੁਗਨੂ ਦਾ ਪਿੱਛਾ ਕਰ ਰਿਹਾ ਸੀ ਤੇ ਜੁਗਨੂ ਦਾ ਸਾਰਿਆਂ ਨੂੰ ਪਤਾ ਕਿ ਜਿੰਦਾ ਸਿਰਫ ਚਮਕਣ ਵਾਸਤੇ, ਤੇ ਸੱਪ ਉਹਦੇ ਪਿੱਛੇ ਪਿੱਛੇ ਸੀ। ਤੇ ਜੁਗਨੂ ਨੇ ਰੋਕ ਕੇ ਸੱਪ ਨੂੰ ਪੁੱਛਿਆ ਵੀ ਯਾਰ ਮੈਂ ਨਾ ਤੈਨੂੰ 3 ਸਵਾਲ ਕਰਦਾ, ਮੈਨੂੰ ਇਹਨਾਂ ਦੇ ਜਵਾਬ ਤਾਂ ਦੇ। ਤੇ ਸੱਪ ਕਹਿੰਦਾ ਵੀ ਠੀਕ ਹੈ। ਜੁਗਨੂ ਨੇ ਸਵਾਲ ਕੀਤਾ ਕਿ ਯਾਰ ਮੈਂ ਉਸ ਮਖਲੂਕ ਦੇ ਵਿੱਚੋਂ ਕਿ ਜਿਹੜੀ ਤੇਰੀ ਗ਼ਿਜ਼ਾ ਹੈ, ਤੂੰ ਮੇਰੇ ਪਿੱਛੇ ਕਿਉਂ ਪਿਆ ਹੋਇਆ? ਸੱਪ ਕਹਿੰਦਾ ਵੀ ਨਹੀਂ, ਉਹ ਮਖਲੂਕ ਚੋਂ ਨਹੀਂ ਗਾ। ਤੇ ਦੂਸਰਾ ਸਵਾਲ ਕੀਤਾ ਉਹਨੇ ਕਿਹਾ ਵੀ ਮੈਂ ਤੈਨੂੰ ਕੁਛ ਕਿਹਾ? ਸੱਪ ਕਹਿੰਦਾ ਵੀ ਨਹੀਂ। ਤੇ ਤੀਸਰਾ ਸਵਾਲ ਉਹਨੇ ਸੱਪ ਨੂੰ ਕੀਤਾ ਕਿ ਤੂੰ ਫਿਰ ਮੈਨੂੰ ਕਿਉਂ ਖਾਣਾ ਚਾਹੁੰਦਾ, ਕਿਉਂ ਮੇਰੇ ਪਿੱਛੇ ਪਿਆ ਹੋਇਆ? ਯਾਨੀ ਕਿ ਤੂੰ ਮੈਨੂੰ ਕਿਉਂ ਖਾਣਾ ਚਾਹੁੰਦਾ, ਖਾ ਕੇ ਕਿਉਂ ਖਤਮ ਕਰਨਾ ਚਾਹੁੰਦਾ? ਤੇ ਸੱਪ ਨੇ ਅੱਗੋਂ ਜਵਾਬ ਦਿੱਤਾ, ਉਹਨੇ ਕਿਹਾ ਕਿ ਮੈਨੂੰ ਤੂੰ ਚਮਕ ਦਾ ਬਰਦਾਸ਼ਤ ਨਹੀਂ ਹੁੰਦਾ। ਚਮਕ ਤੇਰੀ ਜਿਹੜੀ ਹੈ ਨਾ, ਚਮਕਣਾ ਨਾ ਜਦੋਂ, ਉਦੋਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਹੀ ਸਾਡੇ ਮਾਸ਼ਰੇ ਦੇ ਵਿੱਚ ਵੀ ਬੜੇ ਜੇ ਸੱਪ ਨੇ, ਜਿਹੜੇ ਬੰਦਾ ਕੋਈ ਚਮਕਦਾ ਨਾ ਤੇ ਉਹਨੂੰ ਜਿਹੜਾ ਸੱਪ ਪਿੱਛੇ ਲੱਗ ਜਾਂਦੇ ਨੇ, ਪੈ ਜਾਂਦੇ ਨੇ, ਉਹਦੇ ਪਿੱਛੇ ਪੈ ਜਾਂਦੇ ਨੇ। ਤੁਹਾਡੀ ਜਿਹੜੀ ਆ ਚਮਕ ਖਤਮ ਕਰਨ ਵਾਸਤੇ, ਤੁਹਾਨੂੰ ਖੜਿਆਂ ਨੂੰ ਬਿਠਾਉਣ ਵਾਸਤੇ, ਸਿੱਟਣ ਵਾਸਤੇ ਸੱਪ ਜਿਹੜੀ ਫਿਰ ਆਪਣੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਨੇ ਜਦੋਂ ਤੁਸੀਂ ਚਮਕਣਾ ਸ਼ੁਰੂ ਕਰਦੇ ਆ। ਤੇ ਲਿਹਾਜ਼ਾ ਇਹ ਜਿਹੜੇ ਸੱਪ ਨੇ ਨਾ, ਉਹਨਾਂ ਵਾਸਤੇ ਇੱਕ ਗੁਜ਼ਾਰਿਸ਼ ਹੈ ਕਿ ਆਪਣੀ ਮਿਹਨਤ ਕਰੋ, ਆਪ ਚਮਕੋ। ਜਿਹੜੇ ਚਮਕਦੇ ਆ ਉਹਨਾਂ ਦੇ ਪਿੱਛੇ ਨਾ ਪਓ, ਆਪਣੀ ਮਿਹਨਤ ਕਰੋ, ਆਪ ਚਮਕੋ। ਆਪ ਚਮਕ ਕੇ ਆਪਣੇ ਪੈਰਾਂ ਤੇ ਖੜੋਵੋ, ਅਗਲੇ ਦਿਨ ਪੈਰਾਂ ਤੇ ਖੜੋਤੇ ਹੋਏ ਨੂੰ ਨਾ ਸਿੱਟੋ। ਇੱਕ ਤੇ ਆਲਰੇਡੀ ਬੰਦਾ ਚਮਕ ਰਿਹਾ ਨਾ, ਤੇ ਤੁਸੀਂ ਉਹਦੇ ਪਿੱਛੇ ਪੈ ਜਾਂਦੇ ਆ। ਤੁਸੀਂ ਆਪਣੀ ਮਿਹਨਤ ਕਰੋ, ਆਪਣਾ ਕੰਮ ਕਰੋ, ਜਿਹੜਾ ਕਿ ਤੁਸੀਂ ਵੀ ਚਮਕਣ ਦੇ ਕਾਬਲ ਹੋ ਜਾਓ। ਤੇ ਲਿਹਾਜ਼ਾ ਇਹ ਸੱਪਾਂ ਵਾਸਤੇ ਸਪੈਸ਼ਲ ਵੀਡੀਓ ਆ ਕਿ ਕਿਸੇ ਦੀ ਕਾਮਯਾਬੀ ਪਿੱਛੇ ਜਿਹੜਾ ਨਾ ਨਹੀਂ ਪਈਦਾ ਹੁੰਦਾ, ਉਹਨੂੰ ਦੁਆ ਦੇਈਦੀ ਹੁੰਦੀ ਹੈ ਕਿ ਅੱਲਾਹ ਤਾਲਾ ਹੋਰ ਕਾਮਯਾਬ ਕਰੇ, ਤੇ ਉਹਦੇ ਪਿੱਛੇ ਪੈ ਕੇ ਉਹਨੂੰ ਕਰਾਉਣ ਦੀ ਕੋਸ਼ਿਸ਼ ਨਹੀਂ ਕਰੀਦੀ ਹੁੰਦੀ। ਹੱਸਦੇ ਰਹੋ ਤੇ ਵੱਸਦੇ ਰਹੋ।